ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਹਰ ਵਾਰ ਦੀ ਤਰ੍ਹਾਂ ਇੱਕ ਵੱਡੀ ਤੇ ਬੜੀ ਅਹਿਮ ਖਬਰ ਤੋਂ, ਜਿਹੜੀ ਕਿ ਜੁੜੀ ਹੈ ਲੈਂਡ ਪੂਲਿੰਗ ਦੇ ਨਾਲ। ਲੈਂਡ ਪੂਲਿੰਗ ਦੇ ਉੱਤੇ 4 ਹਫ਼ਤਿਆਂ ਦੀ ਰੋਕ ਲਾਈ ਹੈ ਅਦਾਲਤ ਨੇ। ਇਸ ਰੋਕ ਨੂੰ ਪੱਕੀ ਜਾਂ ਫਿਰ ਕੱਚੀ ਰੋਕ ਦੇ ਤੌਰ ਤੇ ਕਿਵੇਂ ਦੇਖ ਸਕਦੇ ਹਾਂ? ਪ੍ਰਵੀਨ ਜੀ, ਸਮਝਦਾਰ ਨੂੰ ਨਾ ਇਸ਼ਾਰਾ ਕਾਫੀ ਹੁੰਦਾ ਜੀ। ਜੱਜ ਸਾਹਿਬ ਨੇ 2 ਜੱਜਾਂ ਦਾ ਬੈਂਚ ਸੀ ਜਿਹਦੇ ਕੋਲ ਇਹ ਪਟੀਸ਼ਨ ਪਈ ਸੀ, ਜਿਹਦੇ ਉੱਤੇ ਸੁਣਵਾਈ ਸੀ। 2 ਜੱਜਾਂ ਦੇ ਬੈਂਚ ਕੋਲ ਇਹ ਪਟੀਸ਼ਨ ਦੇ ਇਲਾਵਾ ਇੱਕ ਪਟੀਸ਼ਨ ਹੋਰ ਪਈ ਹੈ, ਹੋ ਸਕਦਾ ਆਉਂਦੇ ਦਿਨਾਂ ਚੋਂ ਇਕੱਠੀ ਹੋ ਜਾਵੇ। ਪਰ ਸਮਝਦਾਰ ਲਈ ਇਸ਼ਾਰਾ ਇੰਨਾ ਕਾਫੀ ਹੁੰਦਾ ਕਿ ਮਾਣਯੋਗ ਜੱਜ ਸਾਹਿਬਾਨ ਨੇ ਇਸ ਦੇ ਉੱਤੇ ਕਾਨੂੰਨੀ ਤੌਰ ਤੇ ਕੋਈ ਫੈਸਲਾ ਲੈਂਦਿਆਂ 4 ਹਫ਼ਤਿਆਂ ਵਾਲੀ ਰੋਕ ਲਾਉਂਦਿਆਂ ਜਾਂ ਬਾਕੀ ਗੱਲ ਕਰਦਿਆਂ ਉਸ ਨੂੰ ਇੱਕ ਪਾਸੇ ਕਰਕੇ ਨਿੱਜੀ ਤੌਰ ਤੇ ਸਲਾਹ ਦਿੱਤੀ ਸੀ ਪੰਜਾਬ ਸਰਕਾਰ ਨੂੰ, ਉਹਨਾਂ ਦੇ ਵਕੀਲਾਂ ਨੂੰ। ਜੀ। ਕਹਿੰਦੇ ਕਿਉਂ ਨਹੀਂ ਵਾਪਸ ਲੈ ਲੈਂਦੇ? ਇਹ ਅਦਾਲਤ ਦੇ ਅੰਦਰ ਹੋਈ ਗੱਲਬਾਤ ਹੈ। ਠੀਕ ਹੈ। ਉਹਨਾਂ ਨੇ ਕਿਹਾ ਕਿ ਕਿਉਂ ਨਹੀਂ ਪਾਲਿਸੀ ਵਾਪਸ ਲੈ ਲੈਂਦੇ? ਜੇ ਇੰਨੀਆਂ ਚ ਕਮੀਆਂ ਨੇ, ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਦੁਬਾਰਾ ਮੰਥਨ ਕਰ ਲਓ। ਸਹੀ ਹੈ। ਇਹਦੇ ਲੋਕਾਂ ਨੂੰ ਕਹੇ ਅਸੀਂ ਭਾਈ ਇਹਨੂੰ ਠੀਕ ਕਰਕੇ ਲਿਆਵਾਂਗੇ, ਫਿਰ ਸੋਚਾਂਗੇ। ਮਤਲਬ ਸਮਝਦਾਰ ਨੂੰ ਇੰਨਾ ਇਸ਼ਾਰਾ ਹੋ ਗਿਆ ਕਿ ਭਾਈ ਇਹਦਾ ਮਤਲਬ ਤੁਹਾਨੂੰ ਅਦਾਲਤ ਵੱਲੋਂ ਇੱਕ ਰੁਖ ਤਾਂ ਸਪਸ਼ਟ ਹੋ ਗਿਆ ਨਾ, ਮਤਲਬ ਅੰਦਰ ਉਹਨਾਂ ਨੂੰ ਸਮਝਦਾ ਇਹਦਾ ਮਤਲਬ ਆਉਣ ਵਾਲੇ ਦਿਨਾਂ 'ਚ ਵੀ ਤੁਹਾਡੇ ਲਈ ਇਹੀ ਗੱਲ ਆਉਣੀ ਹੈ। ਸਹੀ ਹੈ। ਤੁਸੀਂ ਆਪੇ ਲੈ ਲਓ, ਕਿਉਂ ਵਜੀਅਤ ਕਰਾ ਰਹੇ ਹੋ? ਆਪਾਂ ਪਿਛਲੇ ਕਿੰਨੇ ਦਿਨਾਂ ਤੋਂ, ਜਿਸ ਦਿਨ ਤੋਂ ਲੈਂਡ ਪੂਲਿੰਗ ਤੇ ਗੱਲ ਕਰ ਰਹੇ ਹਾਂ, ਆਪਾਂ ਇਸ ਨੁਕਤੇ ਨਿਗਾਹ ਤੋਂ ਗੱਲ ਕਰ ਰਹੇ ਹਾਂ ਵੀ ਕਿ ਇਹਦਾ ਮੁੜ ਵਸੇਵੇ ਦਾ ਕੀ ਪ੍ਰਬੰਧ ਹੈ, ਕਿੰਨੇ ਘਰਾਂ ਦੀ ਡਿਮਾਂਡ ਹੈ, ਕਿਹਨਾਂ ਲੋਕਾਂ ਦੀ ਸਹਿਮਤੀ ਲਈ ਹੈ, ਇਹਦਾ ਪਾਲਿਸੀ ਦਾ ਅਸਰ ਕਾਹਦੇ ਤੇ ਪੈਣਾ, ਪੰਜਾਬ ਤੇ ਕਿਸ ਤਰੀਕਾਕਾਰ ਤੇ ਪੈਣਾ। ਉਹ ਕੱਲਾ ਨੁਕਤਾ ਜੱਜ ਸਾਹਿਬ ਨੇ ਬਿਲਕੁਲ ਦੁਰਸਤ ਤਰੀਕੇ ਨਾਲ ਇਹਨਾਂ ਦੇ ਵਕੀਲਾਂ ਨੂੰ ਪੁੱਛਿਆ। ਮਾਂ ਦੇ ਪੁੱਤ ਇੰਨੇ ਮਿੱਟੀ ਦੇ ਮਾਧੋ ਨੇ ਕਿ ਇੱਕ ਵੀ ਗੱਲ ਦਾ ਜਵਾਬ ਨਹੀਂ ਹੈ। ਮਾਣਯੋਗ ਅਦਾਲਤ ਨੇ ਪੁੱਛਿਆ ਜੀ ਕਿ ਕੋਈ ਰੋਡ ਮੈਪ ਬਣਾਇਆ ਹੋਣਾ ਨਾ ਤੁਸੀਂ ਕਿ ਪੰਜਾਬ 'ਚ ਕਿੰਨੇ ਘਰਾਂ ਦੀ ਲੋੜ ਹੈ, ਕਿੰਨੀ ਮੰਗ ਹੈ, ਕਿੰਨੀ ਡਿਮਾਂਡ ਹੈ? ਤੁਹਾਨੂੰ ਨਹੀਂ ਪਤਾ ਜੀ। ਕਹਿੰਦੇ ਅੱਛਾ ਇਹ ਦੱਸ ਦਿਓ ਫਿਰ ਕਿ ਜਦੋਂ ਇਹ ਕੰਕਰੀਟ ਦਾ ਜੰਗਲ ਉਸਰੂਗਾ ਉਹਦੇ ਨਾਲ ਪੰਜਾਬ ਦਾ ਵਾਤਾਵਰਨ ਤੇ ਕੀ ਅਸਰ ਪਊਗਾ, ਕਿੰਨੇ ਕੁ 'ਚ ਦਰਖਤ ਉਜੜਨੇ ਆ, ਕਿੰਨੇ ਹਰਿਆਵਲ ਉਜੜਨੀ ਹੈ, ਕਿਹੋ ਜਿਹਾ ਅਸਰ ਰਹਿੰਦਾ ਉਹਦਾ ਕੋਈ ਰਿਪੋਰਟ ਤਾਂ ਤਿਆਰ ਕੀਤੀ ਹੋਣੀ ਤੁਸੀਂ? এনवायरमेंटल ਅਸੈਸਮੈਂਟ ਜਿਹਨੂੰ ਕਹਿੰਦੇ ਨੇ। ਹਾਂ, ਉਹ ਕਿੱਥੇ ਹੈ? ਕੋਈ ਜਵਾਬ ਨਹੀਂ। ਉਹ ਕਹਿੰਦੇ ਮੁੜ ਵਸੇਵਾ ਦੱਸ ਦਿਓ ਥੋੜਾ ਜਿਹਾ ਸਾਨੂੰ। ਸਹੀ ਹੈ, ਬਿਲਕੁਲ ਪੁੱਛਣਾ ਸੀ ਕਿ ਮੁੜ ਵਸੇਵੇ ਦੀ ਯੋਜਨਾ ਕੀ ਹੈ? ਕੋਈ ਪਤਾ ਨਹੀਂ। ਪ੍ਰਵੀਨ ਜੀ, ਇੱਕ ਖੇਤ ਹੈ, ਇੱਕ ਕਿਸਾਨ ਉਹਦਾ ਮਾਲਕ ਹੈ, ਉਹ ਜ਼ਮੀਨ ਉਹਦੇ ਨਾਂ ਬੋਲਦੀ ਹੈ ਜੀ। ਇਹਦਾ ਮਤਲਬ ਉਹਦਾ ਘਰ ਚੱਲਦਾ ਉਥੋਂ। ਚਲੋ ਘਰ ਚੋਂ ਇੱਕ ਦਾ ਜੀ ਨੌਕਰੀ ਲੱਗ ਗਿਆ ਜਾਂ ਜ਼ਮੀਨ ਵੰਡ ਹੋ ਜਾਂਦੀ, ਅੱਜ ਕੱਲ ਕੱਲਾ ਰਹਿ ਜਾਂਦਾ ਪੁੱਤ, ਜਾਂ ਬਾਹਰ ਚਲ ਗਏ, ਠੇਕੇ ਤੇ ਦੇਤੀ। ਇਹਦਾ ਮਤਲਬ ਜਿਹੜਾ ਬੰਦਾ ਠੇਕੇ ਤੇ ਵਾਹੀ ਕਰ ਰਿਹਾ ਉਹਦਾ ਵੀ ਘਰ ਚੱਲਦਾ ਉਸ ਖੇਤ ਤੋਂ। ਬਿਲਕੁਲ ਚੱਲਦਾ। ਸਹੀ ਹੈ। ਜਿਹੜਾ ਉਹਨਾਂ ਕੋਲ ਸਾਂਝੀ ਸੀਰੀ ਰਲ ਕੇ ਕੰਮ ਕਰ ਰਿਹਾ ਉਹਦਾ ਵੀ ਘਰ ਚੱਲਦਾ ਉਸ ਖੇਤ ਤੋਂ। ਜਿਹੜੇ ਜੀਵ ਜੰਤੂ ਕੋਈ ਚਰਦੇ ਨੇ ਉੱਥੇ ਆ ਕੇ, ਹੈਨਾ, ਉਹਨਾਂ ਦਾ ਵੀ ਘਰ ਚੱਲਦਾ। ਜੇ ਉੱਥੇ ਖੇਤੀ ਕਰਨ ਦੇ ਆਧਾਰ ਦੇ ਉੱਤੇ ਉਹਨਾਂ ਨੇ ਘਰਾਂ 'ਚ 4 ਪਸ਼ੂ ਰੱਖੇ ਨੇ, ਉਹ ਵੀ ਉਸਦੇ ਉੱਤੇ ਨਿਰਭਰ ਨੇ, ਉਸੇ ਜ਼ਮੀਨ ਤੇ, ਉਸੇ ਖੇਤ ਤੇ, ਹੈਨਾ। ਤੇ ਉਹ ਤੋਂ ਬਾਅਦ ਜਿਹੜੀ ਉੱਥੋਂ ਫਸਲ ਨਿਕਲ ਕੇ ਜੇ ਮੰਡੀ ਤੱਕ ਜਾਂਦੀ ਹੈ, ਜਿੰਨਿਆਂ ਰਾਹੀਂ ਹੋ ਕੇ ਜਾਂਦੀ ਹੈ, ਆੜ੍ਹਤੀ ਤੱਕ ਜਾਣ ਤੋਂ ਪਹਿਲਾਂ ਝਰਨੇ ਵਾਲਾ, ਹੈਨਾ, ਮਤਲਬ ਕਿ ਢੋਆ ਢਵਾਈ ਕਰਨ ਵਾਲਾ, ਲਾਉਣ ਵਾਲਾ, ਉਹ ਸਾਰਾ ਨਿਰਭਰਤਾ। ਤੇ 4 ਪੈਸੇ ਉਸ ਤੋਂ ਬਾਅਦ ਜੇ ਪਿੰਡ ਵਾਲੇ ਰਾਸ਼ਨ ਵਾਲੀ ਦੁਕਾਨ ਤੋਂ ਰਾਸ਼ਨ ਖਰੀਦਦਾ, ਕਰਿਆਨੇ ਤੇ ਜਾਂਦਾ, ਬਜਾਜੀ ਵਾਲੇ ਤੋਂ ਕੱਪੜਾ ਖਰੀਦਦਾ, ਉਹ ਨਿਰਭਰਤਾ। ਪੁੱਛਿਆ ਮਾਣਯੋਗ ਅਦਾਲਤ ਨੇ ਕਿ ਇਹਨਾਂ ਸਾਰਿਆਂ ਦੇ ਮੁੜ ਵਸੇਵੇ ਦੀ ਕੋਈ ਰਿਪੋਰਟ ਹੈ ਹੀ ਨਹੀਂ। ਉਹ ਕਹਿੰਦੇ ਚਲੋ ਜ਼ਮੀਨ ਲੈਣੀ ਸੀ ਤੁਸੀਂ, ਤੁਹਾਨੂੰ ਲੱਗਿਆ ਵਿਕਾਸ ਕਰਨਾ ਹੈ, ਇਹ ਤਰੀਕਾ ਹੈ, ਕੱਟਿਆਂ ਦੀ ਜ਼ਮੀਨ ਲੈ ਰਹੇ ਹੋ, ਉਹਨਾਂ ਨਾਲ ਕੋਈ ਮੀਟਿੰਗ ਕੀਤੀ ਹੈ? ਸਹੀ ਹੈ। ਜਿਨ੍ਹਾਂ ਪਿੰਡਾਂ ਦੀ ਜ਼ਮੀਨ ਲੈ ਰਹੇ ਹੋ ਉਹਨਾਂ ਪਿੰਡਾਂ ਦੇ ਨੁਮਾਇੰਦਿਆਂ ਨਾਲ ਕੋਈ ਮੀਟਿੰਗ ਕੀਤੀ ਹੈ? ਕੋਈ ਪੰਚਾਇਤ ਨਾਲ, ਕੋਈ ਇਹਨਾਂ ਗ੍ਰਾਮ ਸਭਾ ਨਾਲ ਕੋਈ ਚਰਚਾ ਕੀਤੀ ਹੈ? ਮੂੰਹ 'ਚ ਬੋਲੇ ਨਹੀਂ ਹੈਗਾ। ਸਹੀ ਹੈ। ਉਹ ਕਹਿੰਦੇ ਚਲੋ ਸਾਰੀਆਂ ਗੱਲਾਂ ਛੱਡੋ, ਕਹਿੰਦੇ ਇੰਨਾ ਦੱਸ ਦਿਓ ਕਿ ਤੁਸੀਂ ਮੰਨ ਲਓ 23,000 ਏਕੜ ਇੱਥੇ ਲੈ ਰਹੇ ਹੋ, 10,000 ਏਕੜ ਆ ਲੈ ਰਹੇ ਹੋ, 6,000, ਜਿਵੇਂ 65,000 ਏਕੜ ਦੀ ਗੱਲ ਹੈ। ਬੇਸ਼ੱਕ ਇੱਕ ਖਾਸ ਥਾਂ ਨੂੰ ਲੈ ਕੇ 250 ਏਕੜ ਨੂੰ ਆਧਾਰ ਬਣਾ ਕੇ ਪਟੀਸ਼ਨ ਸੀ। ਉਹ ਕਹਿੰਦੇ ਵੀ ਜਿਹੜੀ ਜ਼ਮੀਨ ਦੇ ਉੱਤੇ ਤੁਸੀਂ ਆਹ ਸਾਰਾ ਕੁਝ ਬਣਾਉਣਾ ਹੈ, ਉਹਦਾ ਰੋਡ ਮੈਪ ਤਿਆਰ ਕੀਤਾ ਤੁਸੀਂ ਕਿ ਕਿੰਨਾ ਪੈਸਾ ਕਿੱਥੋਂ ਆ ਰਿਹਾ, ਕਿੱਥੇ ਲੱਗ ਰਿਹਾ, ਕਿੰਨਾ ਖਰਚਾ ਆਊਗਾ, ਉਹਦੀ ਆਰਥਿਕ ਰਿਪੋਰਟ ਕੀ ਹੈ? ਉਹ ਵੀ ਰਿਪੋਰਟ ਨਹੀਂ ਹੈਗੀ। ਸਹੀ ਗੱਲ, ਬਿਲਕੁਲ। ਇਹਦਾ ਮਤਲਬ ਤੁਹਾਡਾ ਏਜੰਡਾ ਜ਼ਮੀਨਾਂ ਹਥਿਆਉਣਾ ਹੀ ਹੈ ਨਾ। ਜੇ ਡਿਵੈਲਪਮੈਂਟ ਤੁਹਾਡਾ ਮਾਡਲ ਹੋਵੇ, ਫਿਰ ਤਾਂ ਸਾਰੀਆਂ ਰਿਪੋਰਟਾਂ ਤੁਹਾਡੇ ਕੋਲੇ ਹੋਣ।
ਤੁਸੀਂ ਪੈਸਾ ਕਿੱਥੋਂ ਲਿਆਉਣਾ, ਕਿੱਥੇ ਖਰਚਣਾ, ਕਿਵੇਂ ਦੇਣਾ ਕਿਸਾਨਾਂ ਨੂੰ, ਜਿਹਨੂੰ 30,000 ਦੇਣਾ, 50,000 ਦੇਣਾ ਹੈ, ਉਹ ਕਿਵੇਂ ਦੇਣਾ ਹੈ, ਤੇ ਜੇ ਉਹਨਾਂ ਦੇ ਡਿਵੈਲਪਮੈਂਟ ਚਾਰਜ ਲੈਣੇ ਉਹ ਕਿਸ ਰੂਪ ਚ ਲੈਣੇ ਆ, ਜਿਹੜਾ ਤੁਸੀਂ ਪੈਸਾ ਬਣਾ ਕੇ ਉਹਦੇ ਪਰ ਖਰਚਣਾ ਉਹ ਕਿੱਥੋਂ ਆਊਗਾ, ਕਿੰਨਾ ਪਿਆ ਤੁਹਾਡੇ ਕੋਲ, ਕੋਈ ਰਿਪੋਰਟ ਹੀ ਨਹੀਂ। ਕੋਈ ਰਿਪੋਰਟ ਸਹੀ। ਫਿਰ ਤਿਆਰੀ ਕਾਹਦੀ ਹੈ, ਸਿਰਫ ਸਕੀਮ ਬਣਾ ਲਈ ਕਿ ਇੰਨੇ ਕਿੱਲੇ ਲੈ ਲਓ। ਮੈਨੂੰ ਅੱਜ ਵੀ ਯਾਦ ਹੈ, ਮੈਂ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਚੇਤੇ ਹੋਊਗਾ ਜਦੋਂ ਇਹ ਘਰ ਘਰ ਆਟਾ ਪਹੁੰਚਾਉਣ ਵਾਲੀ ਸਕੀਮ ਲੈ ਕੇ ਆਏ ਸੀ ਨਾ, ਕਿ ਕਣਕ ਦੀ ਤਾਂ ਆਟਾ ਦੇਵਾਂਗੇ, ਤਦ ਇਹ ਗਣਾਉਂਦੇ ਸੀ ਕਿ ਸਾਡੇ ਕੋਲ ਮਾਰਕਫੈਡ ਹੈਗੀ ਜੀ, ਆ ਸਾਡੇ ਕੋਲ ਜੀ ਮੰਡੀ ਬੋਰਡ ਹੈਗਾ ਜੀ, ਸਾਡੇ ਕੋਲ ਤਾਂ ਇਹਨਾਂ ਰਾਹੀਂ, ਪਰ ਜੀ ਅਸੀਂ ਕੰਪਨੀ ਨਾਲ ਅੱਗੇ ਠੇਕਾ, ਕੰਪਨੀ ਕਿਹੜੀ ਸੀ ਉਹ, ਦਿੱਲੀ ਦੀ ਥੈਲੇ ਕੰਪਨੀ ਬਣਾਊਗੀ, ਫੋਟੋਆਂ ਲਾਊਗੀ ਭਗਵੰਤ ਮਾਨ ਦੀਆਂ, ਇੱਕ ਕੰਪਨੀ ਘਰ ਘਰ ਪਹੁੰਚਾਊਗੀ, ਇੱਕ ਕੰਪਨੀ ਪਿਆਊਗੀ, ਨਾ ਨੂੰ ਸਾਡਾ ਸਰਕਾਰੀ ਟੀਮਾਂ ਹੈਗੀਆਂ ਜੀ, ਪਰ ਠੇਕਾ ਦੂਜਿਆਂ ਨੂੰ ਦਿੱਤਾ ਸੀ। ਉਸੇ ਤਰ੍ਹਾਂ ਜ਼ਮੀਨਾਂ ਲੈਣ ਨੂੰ ਗਵਾਂਡਾ ਗਲਾਡਾ, ਪਰ ਇਹ ਅੱਗੇ ਵੇਚਣੀਆਂ ਸੀ, ਕਮਿਸ਼ਨ ਤਾਂ ਹੀ ਤੁਸੀਂ ਰਿਪੋਰਟ ਨਹੀਂ ਤਿਆਰ ਕੀਤੀ, ਤੁਸੀਂ ਤਾਂ ਸਿਰ ਮੋਟਾ ਦੇਖਿਆ ਕਿ ਇੰਨੇ ਕਿੱਲੇ ਆ ਗਏ, ਇੰਨੇ ਦੇ ਦਾਂਗੇ, ਆਪਣੇ ਪਲਾਟ ਲੈ ਲਾਂਗੇ, ਆਪਣੀ 1 ਨੰਬਰ ਦੀ 2 ਨੰਬਰ ਦੀ ਕਮਾਈ 1 ਨੰਬਰ ਚ ਕਰ ਲਾਂਗੇ, ਸਭ ਫੜੇ ਗਏ। ਤੇ ਮਾਨਯੋਗ ਅਦਾਲਤ ਚ ਕਹਿੰਦੇ ਜੀ ਫਿਰ 2 ਕੁ ਦਿਨ ਦਾ ਸਮਾਂ ਦੇ ਦਿਓ, ਕਹਿੰਦੇ ਅੱਛਾ ਜਿਹੜਾ ਇੰਨੇ ਦਿਨਾਂ ਚ ਨਹੀਂ ਕੰਮ ਹੋਇਆ 2 ਦਿਨਾਂ ਚ ਹੋ ਜਾਓ। ਉਹ ਕਹਿੰਦੇ ਤੁਹਾਨੂੰ ਸਲਾਹ ਹੈ ਵਾਪਸ ਲੈ ਲਓ ਇਹਨੂੰ, ਠੀਕ ਕਰਕੇ ਫਿਰ ਲੈਣੀ ਹੋਵੇ, ਹੈ ਨਾ, ਪਰ ਨਹੀਂ ਜੀ। ਉਹ ਕਹਿੰਦੇ ਕਿ ਜਦੋਂ ਇਹ ਸਾਰੇ ਤਰੀਕਾਕਾਰ ਤੇ ਸਵਾਲ ਆਇਆ ਕਿ 2 ਹਫ਼ਤੇ ਕੁਛ ਹਫ਼ਤੇ, ਉਹ ਕਹਿੰਦੇ ਕਿ ਨਹੀਂ, ਕਹਿੰਦੇ ਸਾਨੂੰ ਇੰਨਾ ਦੱਸ ਦਿਓ ਕਿ ਜ਼ਮੀਨ ਨੋਟੀਫਾਈ ਕਿਉਂ ਕੀਤੀ ਹੈ। ਨਹੀਂ ਜੀ ਉਹ ਤਾਂ ਉਹੀ ਕੀਤੀ ਹੈ। ਉਹ ਕਹਿੰਦੇ ਜਦੋਂ ਰਿਪੋਰਟ ਹੀ ਨਹੀਂ ਕੋਈ ਤਿਆਰ ਸੀ, ਨੋਟੀਫਾਈ ਕਿਵੇਂ ਕਰ ਲਈ। ਨਹੀਂ ਜੀ ਉਹੀ ਕੀਤੀ ਹੈ। ਉਹੀ ਸ਼ਬਦ ਕੀ ਹੁੰਦਾ ਮਤਲਬ, ਸਹੀ ਹੈ, ਜਵਾਬ ਨਹੀਂ ਸੀ ਕੋਈ। ਉਹ ਕਹਿੰਦੇ 2-4 ਦਿਨ ਛੱਡੋ, ਤੁਹਾਨੂੰ 4 ਹਫ਼ਤੇ ਦਿੱਤੇ, ਠੀਕ ਆ, 4 ਹਫ਼ਤਿਆਂ ਲਈ ਰੋਕ ਹੈ, ਉਸ ਤੋਂ ਬਾਅਦ ਆਇਓ। ਤੇ ਸਿਰਤ ਧਿਰਾਂ ਅਜੇ ਵੀ ਮੰਨਦੀਆਂ ਕਿ ਜੇ ਸਰਕਾਰ ਨੇ ਨਹੀਂ ਵੀ ਪਵਾਈ ਐਪਲੀਕੇਸ਼ਨ ਆਪ, ਤਾਂ ਵੀ ਸਰਕਾਰ ਕੋਲ ਮੌਕਾ ਮਿਲ ਗਿਆ ਭੱਜਣ ਦਾ। ਉਹ ਬਚ ਕੇ ਲੰਘ ਜਾਵੇ ਤਾਂ ਵਧੀਆ, ਨਹੀਂ ਧਰਾਤਲ ਦਾ ਮੁੱਦਾ ਬਣ ਗਿਆ। ਬੀਜੇਪੀ ਕਹਿੰਦੀ ਅਸੀਂ ਕਿਸਾਨ ਬਚਾਉਣੇ ਆ, ਅਕਾਲੀ ਦਲ ਕਹਿੰਦਾ ਅਸੀਂ ਕਿਸਾਨ ਬਚਾਉਣੇ ਆ, ਡੱਲੇਵਾਲ ਕੱਲ ਤਿਆਰੀ ਕਰਕੇ ਬੈਠਾ ਸੀ ਅਸੀਂ ਬਚਾਉਣੇ ਆ, ਅੱਜ ਦੂਸਰੀਆਂ ਜਥੇਬੰਦੀਆਂ ਨੇ ਅੱਜ ਕੁਰਸੀ ਲਾਉਣੀ ਆ, ਐਸਕੇਐਮ ਨੇ ਪਹਿਲਾਂ ਆਪਣੇ ਪ੍ਰੋਗਰਾਮ ਦੇਤੇ ਵੇ, 24 ਨੂੰ ਉਹਨਾਂ ਨੇ ਵੱਡਾ ਕੱਟ ਰੱਖ ਲਿਆ ਵਾ, ਹੈ ਨਾ, ਇਸ ਲਈ ਧਰਾਤਲ ਤੱਕ ਘਿਰ ਗਏ। ਇਹ ਤੋਂ ਪਹਿਲਾਂ ਕਿ ਲੋਕ ਭਜਾਉਣ ਇਹਨਾਂ ਨੂੰ ਦਿੱਲੀ ਤੱਕ, ਆਪ ਇਹ ਗੱਡੀ ਚੜ੍ਹ ਕੇ, ਜਹਾਜ਼ ਚੜ੍ਹ ਕੇ, ਚੌਪਰ ਚੜ੍ਹ ਕੇ, ਜਿੱਦੇ ਵੀ ਜਾਣਾ ਚਲੇ ਜਾਣ, ਨਹੀਂ ਲੱਭਣੀ। ਜੀ ਬਿਲਕੁਲ, ਦੇਖੋ ਕੋਰਟ ਦੇ ਆਸਰੇ ਸਹੀ ਆਪਦਾ ਆਪਦੀ ਚਮੜੀ ਬਚਾ ਸਕਦੇ ਆ। ਹੁਣ ਜਦੋਂ ਕਿਸੇ ਚੀਜ਼ ਦੀ ਤਿਆਰੀ ਨਹੀਂ ਕਰਕੇ ਜਾਣੀ ਸ਼ਰਮਾ ਜੀ, ਤੇ ਉੱਥੇ ਫਿਰ ਜਵਾਬ ਕੀ ਆਉੜੇ ਇਹਨਾਂ ਨੂੰ, ਜਦੋਂ ਮਨਸ਼ਾ ਹੀ ਕੁਛ ਹੋਰ ਆ, ਕੋਰਟ 'ਚ ਜੋ ਮਰਜ਼ੀ ਕਹੀ ਜਾਣ।